ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਪਾਸੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 13 ਸਤੰਬਰ 2018 28 ਭਾਦੋਂ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਿਨ ਕੇਬਲ, ਬੈਲਫਾਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਆਪਾਂ ਜੋ ਅੱਜ ਦਾ ਮੇਨ ਇਸ਼ੂ ਹੈ ਉਸ ਉੱਪਰ ਜੋ ਵੀ ਗੱਲਬਾਤ ਹੈ, ਵਿਚਾਰ ਚਰਚਾ ਹੈ, ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਤੁਹਾਡਾ? ਦੇਖੋ, ਅਸੀਂ ਜਦੋਂ ਪਿਛਲੇ ਦਿਨਾਂ 'ਚ ਕਰਤਾਰਪੁਰ ਕੋਰੀਡੋਰ ਦਾ ਜ਼ਿਕਰ ਕੀਤਾ ਜੀ, ਔਰ ਉਹਦੇ 'ਚ ਮੈਂ ਕਿਹਾ ਸੀ ਕਿ ਵੀ ਪਾਕਿਸਤਾਨ ਦਾ ਜਿੱਥੋਂ ਤੱਕ ਤਾਲੁਕ ਹੈ ਉਹ ਪਿਛਲੇ ਲਗਭਗ 25 ਸਾਲ ਤੋਂ ਹੀ ਉਹਨਾਂ ਦਾ ਇਸ ਮੁੱਦੇ ਦੇ ਉੱਤੇ ਕੰਸਿਸਟੈਂਟ ਸਟੈਂਡ ਹੈ। ਉਹ ਬੇਸ਼ੱਕ ਨਵਾਜ਼ ਸ਼ਰੀਫ ਦੀ ਹਕੂਮਤ ਹੋਏ, ਮੁਸ਼ਰਫ ਦਾ ਵਕਤ ਹੋਏ, ਜਾਂ ਹੁਣ ਇਮਰਾਨ ਖਾਨ ਔਰ ਉਹਨਾਂ ਦੇ ਜਿਹੜੇ ਸਪੋਕਸਪਰਸਨ ਨੇ ਫਵਾਦ ਚੌਧਰੀ ਜੀ, ਜਿਨ੍ਹਾਂ ਨੇ BBC ਨਾਲ ਇੰਟਰਵਿਊ 'ਚ ਵੀ ਇਹ ਗੱਲ ਖੁੱਲ੍ਹ ਕੇ ਕਹੀ ਔਰ ਇਸ ਨੂੰ ਭਾਰਤੀ ਮੀਡੀਆ ਸਮੇਤ ਈਵਨ ਇੰਟਰਨੈਸ਼ਨਲ ਮੀਡੀਆ ਨੇ ਵੀ ਇਸ ਦੇ ਉੱਤੇ ਬੜੀ ਪੋਜ਼ਿਟਿਵ ਜਿਹੜੀ ਹੈ ਖਬਰ ਦਿੱਤੀ ਔਰ ਸਾਨੂੰ ਵੀ ਬਹੁਤ ਸਾਰੇ ਜਿਹੜੇ ਸਾਡੇ ਪਾਕਿਸਤਾਨੀ ਖੈਰ ਖਵਾਹ ਨੇ, ਦੋਸਤ ਨੇ, ਐਡਮਾਇਰਰ ਨੇ, ਉਹਨਾਂ ਨੇ ਵਧਾਈ ਵੀ ਦਿੱਤੀ ਔਰ ਉਹਨਾਂ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਕਿ ਇਹ ਇੱਕ ਜਿਹੜੀ ਚਿਰੋਕਣੀ ਮੰਗ ਸੀ ਸਿੱਖਾਂ ਦੀ, ਇਮਰਾਨ ਖਾਨ ਨੇ ਆਪਣੀ ਹਕੂਮਤ ਦੇ ਪਹਿਲੇ ਦਿਨਾਂ ਦੇ ਵਿੱਚ ਹੀ ਇਸ ਨੂੰ ਪੂਰਾ ਕੀਤਾ। ਅਸੀਂ ਨਾ ਤਾਂ ਜਦੋਂ ਨਵਜੋਤ ਸਿੱਧੂ ਪਾਕਿਸਤਾਨ 'ਚ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਤੋਂ ਵਾਪਸ ਆਏ ਔਰ ਉਹਨਾਂ ਨੇ ਜਨਰਲ ਜਾਵੇਦ ਕਮਰ ਬਾਜਵਾ ਜਿਹੜੇ ਪਾਕਿਸਤਾਨੀ ਫੌਜ ਦੇ ਮੁਖੀ ਨੇ ਉਹਨਾਂ ਦੇ ਹਵਾਲੇ ਨਾਲ, ਕਿਉਂਕਿ ਉਹਨਾਂ ਦੀ ਉਹ ਜਨਰਲ ਬਾਜਵਾ ਨੂੰ ਪਾਈ ਜੱਫੀ ਬੜੀ ਆਈਕੋਨਿਕ ਜਿਹੜਾ ਉਹ ਬਣ ਚੁੱਕੀ ਹੈ ਔਰ ਉਸ ਉਹਨਾਂ ਨੇ ਕਿਹਾ ਕਿ ਵੀ ਮੈਂ ਤਾਂ ਜਦੋਂ ਉਹਨਾਂ ਨੇ ਮੇਰੇ ਮੁਰਸ਼ਦ ਦਾ ਨਾਂ ਲਿਆ ਔਰ ਉਹਨਾਂ ਨੇ ਕਿਹਾ ਕਿ ਵੀ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿਆਂਗੇ, ਤਾਂ ਉਹਨਾਂ ਨੇ ਕਿਹਾ ਵੀ ਮੇਰੇ ਤਾਂ ਹੱਥ ਆਪ ਮੁਹਾਰੇ ਉੱਠੇ ਕਿ ਮੇਰੇ ਮੁਰਸ਼ਦ ਦਾ ਨਾਂ ਲਿਆ। ਔਰ ਇਸ ਤੋਂ ਬਾਅਦ ਜਦੋਂ ਨਵਜੋਤ ਸਿੱਧੂ ਵਾਪਸ ਆਏ, ਜਿਹਦੇ ਲਈ ਅੱਜ ਕੱਲ੍ਹ ਸ਼ਬਦ ਟ੍ਰੋਲਿੰਗ ਵੀ ਹੈ, ਪਰ ਇੱਥੇ ਤਾਂ ਟ੍ਰੋਲਿੰਗ ਤੋਂ ਵੀ ਗੱਲ ਬੜੀ ਅੱਗੇ ਗਈ। ਕਿਸ ਹੱਦ ਤੱਕ ਜਾ ਕੇ ਜਿਹੜੇ ਉਹਨਾਂ ਦੇ ਟਾਕ ਸ਼ੋਜ਼ ਵਾਲੇ ਨੇ ਉਹਨਾਂ ਨੇ ਸਲੈਮ ਕੀਤਾ। ਈਵਨ ਅਮਰਿੰਦਰ ਸਿੰਘ ਜਿਹੜਾ ਅਦਰਵਾਈਜ਼ ਬੜਾ ਇਸ ਗੱਲ ਦੇ ਉੱਤੇ ਪਾਕਿਸਤਾਨ ਦੇ ਨਾਲ, ਔਰ ਜਦੋਂ ਇਹ ਆਪ ਗਿਆ ਇਹਨੂੰ ਘੋੜਾ ਵੀ ਪ੍ਰੈਜ਼ੈਂਟ ਕੀਤਾ ਔਰ ਇਸ ਗੱਲ ਦਾ ਵੀ ਜ਼ਿਕਰ ਕਰਦਾ ਹੈ ਕਿ ਜੀ ਮੇਰੇ ਬਜ਼ੁਰਗਾਂ ਨੇ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ 1920 ਤੋਂ 30 ਤੱਕ ਬਣਾਉਣ 'ਚ ਇੰਨਾ $1.25 ਲੱਖ ਰੁਪਈਆ ਦਿੱਤਾ। ਲੇਕਿਨ ਉਹਨੇ ਵੀ ਇਹ ਕਿਹਾ ਕਿ ਜੀ ਨਹੀਂ, ਇਹ ਜਿਹੜਾ ਠੀਕ ਹੈ ਉਹ ਦੋਸਤ ਦੇ ਨਾਤੇ ਗਿਆ ਸਹੁੰ ਚੁੱਕ ਸਮਾਗਮ 'ਚ, ਪਰ ਉਹਨੂੰ ਜੱਫੀ ਪਾਉਣਾ ਠੀਕ ਨਹੀਂ ਸੀ ਜਦੋਂ ਕਿ ਸਾਡੇ ਜਿਹੜੇ ਫੌਜੀ ਨੇ ਉਹ ਬਾਰਡਰ ਦੇ ਉੱਤੇ ਰੋਜ਼ਾਨਾ ਮਰ ਰਹੇ ਨੇ। ਗੱਲ ਇੱਥੋਂ ਤੱਕ ਹੀ ਨਹੀਂ ਰੁਕੀ। ਅਸੀਂ ਉਸ ਤੋਂ ਬਾਅਦ ਦੇਖਦੇ ਹਾਂ ਕਿ ਜ਼ਾਹਰ ਹੈ ਕਿ ਨਵਜੋਤ ਸਿੱਧੂ ਇਸ ਗੱਲ ਦੇ ਲਈ ਇੰਤਜ਼ਾਰ 'ਚ ਸਨ ਕਿ ਪਾਕਿਸਤਾਨ ਵਾਲੇ ਪਾਸਿਓਂ ਕੀ ਅੱਗੋਂ ਸਟੈਪ ਫਾਰਵਰਡ ਹੋਏਗਾ। ਔਰ 4-5 ਦਿਨ ਪਹਿਲਾਂ ਜਦੋਂ ਫਵਾਦ ਚੌਧਰੀ ਜਿਹੜੇ ਕਿ ਸਪੋਕਸਪਰਸਨ ਨੇ ਇਮਰਾਨ ਖਾਨ ਦੀ ਪਾਰਟੀ ਦੇ, ਉਹਨਾਂ ਨੇ BBC ਇੰਟਰਵਿਊ ਦੇ ਵਿੱਚ ਇਸ ਨੂੰ ਹੋਰ ਐਕਸਪਲਿਸਿਟਲੀ ਕਿਹਾ ਔਰ BBC ਦੇ ਸਾਰੇ ਹੀ ਉਹਨਾਂ ਦੀ ਇੰਗਲਿਸ਼, ਹਿੰਦੀ, ਪੰਜਾਬੀ ਸਰਵਿਸ ਸਭ ਨੇ, ਉਰਦੂ ਸਰਵਿਸ ਸਭ ਨੇ ਇਸ ਖਬਰ ਨੂੰ ਪ੍ਰਮੁਖਤਾ ਨਾਲ ਦਿੱਤਾ। ਪਾਕਿਸਤਾਨ ਦੇ ਸਾਰੇ ਹੀ ਮੀਡੀਆ ਚੈਨਲਸ ਨੇ, ਜਿੱਥੇ ਇੱਕ ਪਾਸੇ ਜਿਹੜੀ 65 ਲੜਾਈ ਦੀ 6 ਸਤੰਬਰ ਨਾਲ ਰਿਲੇਟਡ ਖਬਰ ਔਰ ਉਹਨਾਂ ਦੇ ਆਰਮੀ ਹੈੱਡਕੁਆਰਟਰ 'ਚ ਜਨਰਲ ਬਾਜਵਾ ਦਾ ਜਿਹੜਾ ਲੈਕਚਰ ਔਰ ਇਮਰਾਨ ਖਾਨ ਦੇ ਲੈਕਚਰ ਦਾ ਜ਼ਿਕਰ ਸੀ। ਜ਼ਾਹਰ ਹੈ ਉਹਦੇ 'ਚ ਉਹਨਾਂ ਨੇ ਕਹਿਣਾ ਸੀ ਕਿ ਭਾਈ ਸਾਡੇ ਸੋਲਜਰਸ ਜਿਹੜੇ
इधर लड़ रहे ने जां भारती कब्जे वाले कश्मीर च जिहड़े आज़ादी की तड़प रखने वाले खलोते ने उन्हां दे अगे साडा सिर झुकदा है और असीं कदे भी जिहड़ा शहीदां दा डुलिया खून है वह बिरथा नहीं जाण देंगे। एक स्टैंडर्ड स्टेटमेंट हुंदी है, लेकिन इनू आधार बना के फिर मीडिया ने नवजोत सिद्धू नू टारगेट किया कि जी हुण तू जनरल बाजवा बारे दस, तेरे की ख्याल है। उन्हें फिर जिहड़ा कश्मीर का इशू और डुले खून का जिक्र किया, पर नवजोत सिद्धू ने उस सारे दे विच सगों क्योंकि जिहड़ी खबर BBC का बेस सी उसने जिथे शुक्रिया अदा किया पाकिस्तान की हुकूमत का, इमरान खान का, उन्होंने कहा कि जी मेरे दोस्त ने अपना इकरार रखा और मेरा रोम रोम जिहड़ा वो शुकराने विच है। नाल ही नवजोत सिद्धू ने सुषमा स्वराज जिहड़ी कि विदेश मंत्री है, एक्सटर्नल अफेयर्स मिनिस्टर, उन्होंने चिट्ठी भी लिखी, जिहड़ी चिट्ठी दी इबारत आलमोस्ट सारियां अखबारां ने छापी, जिहदे च उन्होंने कहा कि जी पाकिस्तान ने पेशकदमी की है और हुण तुसीं इहनूं रिस्पोंड करो ताकि ये जिहड़ा सिर्फ एक महज एक कॉरीडोर की गल ना रहे, साडे आपसी जिहड़े संबंध ने दोनों देशों के वो भी मजबूत होण। और ईवन मैं देखदा सी कि ईवन ट्रिब्यून वर्गा जिहड़ा अजकल जदों दा मिस्टर वोहरा जिहड़ा जम्मू कश्मीर का गवर्नर रहा, हुण ट्रिब्यून ट्रस्ट का चेयरमैन बनया, बिल्कुल हिंदुत्वा की जिहड़ी है सारी विचारधारा उही जिहड़ी है उस उगली जाती है एडिटोरियल। पर मैनूं हैरानी भी हुई जदों उन्हें एडिटोरियल दे विच शायद कई बार उन्होंने ये भी दसना पैंदा जदों फड़े जाण भी टोटली फिरकू है कि भी नहीं असी दूसरी गल भी करते हैं। उसने सगों ये कहा कि भी ये जिहड़ा कॉरीडोर और जिहड़ा सिख इशू है ये जिहड़ा बैक डिप्लोमेसी है ऑन द फ्रंट बर्नर इंडिया पाकिस्तान की उन्होंने लियाण च मदद कर सकता है, क्योंकि दोनों पासों जिहड़े रिश्ते ने वो बिल्कुल फ्रीज होए हुए ने, वो बिल्कुल ठंडे यख ने और इसनूं इस तरीके नाल खोलिया जा सकदा। पर ये तां बाहरले मीडिया की कंजम्पशन और दूसरी सी, और असीं जदों पहलां ही अजे गल ये तुरी सी इमरान खान की सौं वेले जां नवजोत सिद्धू के हवाले नाल असीं इहदे ते पूरा एक सैगमेंट किया सी और उहदे च असीं कहा सी कि पहली गल तां नवजोत सिद्धू कोई साडियां पोलीटिकल एस्पीरेशनस जां कोई रोल मॉडल सिख दे इमेज नूं रिप्रजेंट नहीं करता। नवजोत सिद्धू जिहड़ा शिव जी का भगत है, शिवलिंग उन्हें अमृतसर अपनी कोठी च भी स्थापित किया होया है, पटियाले च भी स्थापित किया होया है, दो पंडित रखे हुए ने जिन्होंने मंथली पे करता है, जिहड़े पूजा करते हैं और वो ज़ाहरा तौर के उत्ते मत्थे ते टिक्का और लाल मौली का धागा और ये कह के भाई असीं जिहड़ा और किसी स्टेज ते इनू पंजाब दा मुख मंत्री बनाने दे लई ही बीजेपी वाजपेयी दे जमाने च इनू अमृतसर तो पार्लीमेंट की चोण लड़ाई गई सी और 3 बार उत्थों जित्तिया। फिर उस तो बाद उहदी वाइफ भी मिनिस्टर रही पिछली बादल गवर्नमेंट दे विच, हुण जिहड़ा वो खुद MLA बन के जिहड़ा टूरिज्म कल्चरल जिहड़ा भी उन्हां दा महकमा हुंदा है उस दा मिनिस्टर है। सो सानू तो पहले दिन तो है क्योंकि वो एंबीशियस तो है, ये कोई शक नहीं है और बीजेपी भी ये समझदी सी कि जे पंजाब दे विच किसी नूं अगे लाना है हिंदुत्वा दा शो बॉय बना के उहदे सिर ते पग जरूर होनी चाहिए है, दाढ़ी भावें कट्टी होए कोई गल नहीं है और हिंदुत्वा दीयां वैल्यूज़ जिहड़ियां उसदा पूरा प्रोपेगेंडिस्ट होए। और नवजोत सिद्धू ने जिन्ना हिंदुत्वा नूं सर्व कीता है, 2002 च मोदी ने गुजरात च हज़ारां मुसलमानां दा खून वगाया और इहदे बावजूद उसके चोण कैंपेन दे विच उस तो बाद जदों पार्लीमेंट दीयां चोणां हुंदियां ने 2004 दे विच नवजोत सिद्धू क्योंकि उदों गुजरात जाण नूं कोई तैयार नहीं सी, कोई मोदी नाल एसोसीएट नहीं सी करना चाहुंदा, नवजोत सिद्धू ने वलंटीयर करके उत्थे हो गया। ये वखरी गल है कि उत्थे अपने लतीफे लतूफे सुणाउंदे किते पटेल नाराज हो गए, किते कोई होर हो गए, लेकिन उन्हें ये साबित किया कि भी और कदे भी जो भारत दे विच लिंचिंग्स चल रही ने दलितां दियां मुसलमानां दियां जां सो कॉल्ड लव जिहाद दे थल्ले गऊ माता दे थल्ले उस किसी मुद्दे ते कदे नवजोत सिद्धू दी तुसी कोई स्टेटमेंट नहीं देखोगे। सो ईवन इस लैवल दा बंदा जिहड़ा कि ये इशू भावें उन्होंने शायद नवजोत सिद्धू नूं खुद भी इस गल का एहसास ना होए कि वो किहड़े डूंघे पानियां च उतर गया, उन्होंने तो लगा कि भी ये एक नॉर्मल है सिखां दियां भावनावां और क्योंकि रिप्रजेंट करता है सेंटर चों निकल के MPशिप छड्ड के पंजाब दे विच आया, बीजेपी भी उन्हें छड्डी, कांग्रेस च आया, लेकिन उस दुश्मन नूं जिहदी टिकट ते
ਇਹ 3 ਵਾਰ ਬੀਜੇਪੀ ਦਾ ਐਮਪੀ ਬਣਿਆ, ਜਿਨੇ ਐਨ ਜਿਹੜਾ ਉਹ ਕਿਸ ਹੱਦ ਤੱਕ ਜਾ ਕੇ ਹਿੰਦੂਤਵਾ ਦੀ ਵਿਚਾਰਧਾਰਾ ਨੂੰ ਉਹਨੇ ਸਰਵ ਕੀਤਾ ਹੈ। ਇਹ ਟੋਲਰੇਟ ਹੀ ਨਹੀਂ ਹੋਇਆ ਕਿ ਨਵਜੋਤ ਸਿੱਧੂ ਪਾਕਿਸਤਾਨ ਦੀ ਤਾਰੀਫ ਕਰੇ ਜਾਂ ਪਾਕਿਸਤਾਨ ਦੇ ਨਾਲ ਕੋਈ ਵੀ ਸਬੰਧ ਪੰਜਾਬ ਦੇ ਜੋੜਨ ਦੀ ਗੱਲ ਅੱਗੇ ਤੁਰੇ। ਔਰ ਅਸੀਂ ਉਸ ਸੈਗਮੈਂਟ ਦੇ ਵਿੱਚ ਇਹ ਕਿਹਾ ਸੀ ਕਿ ਵੀ ਕਿਸੇ ਹਾਲਤ ਦੇ ਵਿੱਚ ਵੀ ਇਹ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਇਹ ਮੋਦੀ ਸਰਕਾਰ ਅਲਾਉ ਨਹੀਂ ਕਰੇਗੀ। ਔਰ ਉਹਦੇ ਹਾਈਂਡਸਾਈਟ ਤੇ ਹਾਲਾਂਕਿ 1-2 ਹੋਰ ਸ਼ੋਜ਼ ਦੇ ਵਿੱਚ ਮੈਂ ਇਹ ਕਿਹਾ ਟਾਕ ਸ਼ੋਜ਼ ਜੀ ਕਿ ਵੀ ਇਨ ਕੇਸ ਬਿਲਕੁਲ, ਕਿਉਂਕਿ 2019 ਚੋਣਾਂ ਨੇ ਨਵੰਬਰ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ, ਜੇ ਕੋਈ ਐਸੇ ਹਾਲਾਤ, ਹਾਲਾਂਕਿ ਈਵਨ ਜੇ ਗਰਾਊਂਡ ਲੈਵਲ ਤੇ ਵੀ ਦੇਖਣਾ ਹੋਏ 4 ਕਿਲੋਮੀਟਰ ਦਾ ਡਿਸਟੈਂਸ, ਰਾਵੀ ਦਰਿਆ ਪੈਂਦਾ ਹੈ, ਵਹੀਂ ਪੈਂਦਾ ਹੈ, ਉਸ ਦੇ ਉੱਤੇ ਜੇ ਪੁਲ ਬਣਾਉਣਾ 4 ਕਿਲੋਮੀਟਰ ਚਾਹੀਦਾ ਹੈ, ਜਿਹੜਾ ਉਸ ਤੇ ਪੁਲ ਬਿਲਟ ਹੋਣਾ ਹੈ, ਉਹਦਾ ਲੈਂਡ ਸਰਵੇ ਹੈ, ਦੂਸਰੇ ਸਿਕਿਉਰਿਟੀ ਚੈੱਕ ਪੋਸਟ ਨੇ, ਰਾਤ ਰਹਿਣ ਦਾ ਹੋਏਗਾ। ਇਹ ਸਾਰੀਆਂ ਟੈਕਨੀਕੈਲਿਟੀਜ਼ ਜਿਹੜੀਆਂ ਨੇ ਇਹ ਜੇ ਪਿਛਲੇ 25 ਸਾਲਾਂ ਚ ਇਹਦੇ ਬਾਵਜੂਦ ਪਾਕਿਸਤਾਨ ਦੀ ਤਾਂ ਅੱਜ ਵੀ ਉਹੀ ਪੋਜੀਸ਼ਨ ਹੈ ਜਿਹੜੀ 25 ਸਾਲ ਪਹਿਲਾਂ ਸੀ। ਔਰ ਜੇ ਕਿਤੇ ਖੁਦਾ ਨਖਾਸਤਾ ਕੋਈ ਇਸ ਕਿਸਮ ਦਾ ਬਣ ਵੀ ਜਾਏ, ਇਹ ਉਹਨੂੰ ਮਹੀਨਾ ਵੀ ਨਹੀਂ ਚੱਲਣ ਦੇਣਗੇ। ਫਿਰ ਕੋਈ ਨਾ ਕੋਈ ਟੈਰਰਿਜ਼ਮ ਦਾ, ਡਰੱਗਸ ਦਾ, ਹਥਿਆਰਾਂ ਦਾ, ਜਾਂ ਜੇ ਬਾਹਰਲੇ ਸਿੱਖ ਵੀ ਉੱਥੇ ਜਾਣਗੇ, ਦੀਵਾਨ ਹੁੰਦਾ ਹੈ, ਇਕੱਠ ਹੁੰਦਾ ਹੈ, ਉਹ ਆਪਣੀ ਆਜ਼ਾਦੀ ਦੀ ਗੱਲ ਕਰਨਗੇ, ਅੱਤਵਾਦ ਦਾ ਬਹਾਨਾ ਬਣਾ ਕੇ ਉਹਨੂੰ ਬੰਦ ਕਰ ਦੇਣਗੇ। ਸੋ ਅਸੀਂ ਕਦੇ ਵੀ, ਹਾਲਾਂ ਅਸੀਂ ਹਾਈਲੀ ਐਪਰੀਸ਼ੀਏਟ ਕਰਦੇ ਹਾਂ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਦੀ ਵੀ ਗੁੱਡਵਿਲ, ਜਿਨ੍ਹਾਂ ਨੇ ਇਸ ਦੇ ਉੱਤੇ ਜਿਹੜੀਆਂ ਨੇ ਬੈਸਟ ਵਿਸ਼ੇਸ ਦਿੱਤੀਆਂ। ਇਮਰਾਨ ਖਾਨ ਨੇ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜੇ ਪ੍ਰੀਵੀਅਸ ਰਿਜੀਮਸ ਦੀ ਵੀ ਲਾਈਨ ਸੀ ਉਹਨੂੰ ਅੱਗੇ ਤੋਰਿਆ। ਪਰ ਸਾਨੂੰ ਪਹਿਲੇ ਦਿਨ ਤੋਂ ਇਹ ਕਲੀਅਰ ਹੈ ਕਿ ਗੱਲ ਸਹਿ ਦੀ ਨਹੀਂ ਹੈ, ਗੱਲ ਪੈਸੇ ਦੀ ਹੈ। ਅਸੀਂ ਤਾਂ ਸਮਝਦੇ ਹਾਂ ਵੀ ਇਹਨਾਂ ਨੂੰ ਕੀ ਇਤਰਾਜ਼ ਹੈ ਕਿ ਵੀ ਜੇ ਸਿੱਖ ਜਿਹੜੇ ਨੇ ਉਹ ਉਹਨਾਂ ਦੇ ਗੁਰੂ ਦਾ ਘਰ ਹੈ, ਔਰ ਜੇ ਅਸੀਂ ਕੁੱਲ ਮਿਲਾ ਕੇ ਦੇਖੀਏ ਨਹੀਂ ਹੈ ਕਿ ਵੀ ਹੋਰ ਕਿਸੇ ਮੁੱਦੇ ਦੇ ਉੱਤੇ ਦੂਸਰੇ ਪਾਸਿਓਂ ਲੋਕ ਇਧਰ ਨਹੀਂ ਆਉਂਦੇ। ਇਹ ਤਾਂ ਜੇ ਸਿਕਿਉਰਿਟੀ ਦਾ ਵੀ ਫਿਕਰ ਹੋਏ ਤਾਂ ਪਾਕਿਸਤਾਨ ਨੂੰ ਹੋਣਾ ਚਾਹੀਦਾ, ਕਿਉਂਕਿ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਟੈਰੀਟਰੀ 'ਚ ਹੈ, ਉਹਨਾਂ ਦੀ ਫਰੰਟ ਪੋਸਟ ਹੈ ਜਿਸ ਦੇ ਉੱਤੇ ਜਿਹੜਾ ਉਹਨਾਂ ਨੇ ਜਿਹੜਾ ਇੱਥੋਂ ਆਉਣ ਵਾਲੇ ਨੂੰ ਅਲਾਉ ਕਰਨਾ। 2 ਜਿਹੜੇ ਹਾਲਾਂਕਿ ਇੱਕ ਰਾਜਸਥਾਨ 'ਚ ਵੀ ਹੈ, ਉਹਦੀ ਮੈਂ ਡਿਟੇਲਸ ਨਹੀਂ ਫਾਈਂਡ ਆਊਟ ਕਰ ਸਕਿਆ। ਖੇਮਕਰਨ ਦੇ ਵਿੱਚ ਸ਼ੇਖ ਬ੍ਰਹਮ ਦੀ ਟੌਂਬ ਹੈ, ਕਬਰ ਹੈ, ਔਰ ਦਰਸ਼ਕ ਜਿਹੜਾ ਸਕਰੀਨ ਦੇ ਉੱਤੇ ਉਹਨੂੰ ਦੇਖ ਸਕਦੇ ਨੇ। ਔਰ ਉੱਥੋਂ ਸਾਲਾਨਾ ਉਹਨਾਂ ਦੇ ਮੇਲਾ ਲੱਗਦਾ ਹੈ, ਔਰ ਇਸ ਦੇ ਵਿੱਚ ਜਿਹੜੀ ਬਾਰਡਰ ਦੇ ਉੱਤੇ BSF ਔਰ ਦੂਸਰੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਉਹਨਾਂ ਦੀਆਂ ਆਫਰਿੰਗਸ ਇੱਧਰ ਉੱਧਰ ਆਉਣ ਜਾਣ ਦਾ ਜਿਹੜਾ ਪਾਰਟ ਹੈ ਇਸ ਦੀ ਐਕਸੈਪਟੇਬਿਲਿਟੀ ਹੋਏ। ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਜੰਮੂ ਬਾਰਡਰ ਦੇ ਉੱਤੇ ਡਿਸਟ੍ਰਿਕਟ ਰਾਮਗੜ੍ਹ 'ਚ ਬਾਬਾ ਚੰਬਲਿਆਲ ਔਰ ਇਸ ਦੀ ਵੀ ਉੱਥੇ ਸਮਾਧ ਹੈ, ਉਹਦੇ 'ਚ ਵੀ ਦੋਵੇਂ ਪਾਸੇ ਆਉਂਦੇ ਨੇ। ਸੋ ਕੁੱਲ ਮਿਲਾ ਕੇ ਜੇ ਫਿਕਰ ਦੀ ਗੱਲ ਹੋਏ ਤਾਂ ਪਾਕਿਸਤਾਨ ਨੂੰ ਹੋਣੀ ਚਾਹੀਦੀ ਹੈ, ਲੇਕਿਨ ਗੱਲ ਜਿਵੇਂ ਮੈਂ ਕਿਹਾ ਵੀ ਸਹਿ ਦੀ ਨਹੀਂ ਪੈਸੇ ਦੀ ਹੈ ਕਿ ਵੀ ਇਹ ਤਾਂ ਅੱਜ ਇਹ ਕੋਰੀਡੋਰ ਫਿਰ ਜਿਹੜਾ ਲਹਿੰਦੇ ਪੰਜਾਬ ਨਾਲ ਸਾਂਝ, ਸਿੱਖਾਂ ਮੁਸਲਮਾਨਾਂ ਦੀ ਗੁੱਡਵਿਲ, ਅਸੀਂ ਤਾਂ ਇਹਨਾਂ ਨੂੰ ਸਿੱਖਾਂ ਨੂੰ ਰੱਖਿਆ ਹੋਇਆ ਆਪਣੀ ਖੜਕਧਾਰੀ ਬਾਹ ਬਣਾ ਕੇ ਮੁਸਲਮਾਨਾਂ ਦੇ ਖਿਲਾਫ ਲੜਾਉਣ ਦੇ ਲਈ ਉਸ ਕਿਸਮ ਦੀ ਨਫ਼ਰਤ, ਪ੍ਰੋਪੇਗੈਂਡਾ, ਸੋ ਕਾਲਡ ਦੇਸ਼ ਭਗਤੀ। ਸੋ ਬਹੁਤ ਸਾਰਿਆਂ ਨੂੰ ਲੱਗਦਾ ਸੀ, 2-3 ਦਿਨ ਪਹਿਲਾਂ ਵੀ ਇਹ ਡਿਸਕਸ ਹੋ ਰਿਹਾ ਸੀ, ਸਾਡੇ ਇੱਕ ਖਾਸ ਮਿੱਤਰ ਨੇ ਜਿਹੜੇ ਉਸ ਸਾਰੇ ਖਿੱਤੇ ਬਾਰੇ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਿ ਵੀ ਇਹ ਕੀ ਹੋਏਗਾ ਇਸ ਸਾਰੇ ਮੁੱਦੇ ਦੇ ਉੱਤੇ। ਔਰ ਮੈਂ ਵੀ ਇਹ ਸੋਚਦਾ ਸੀ ਕਿ ਵੀ ਹੌਲੀ ਇਹ ਨਵਜੋਤ ਸਿੱਧੂ ਨੂੰ ਕਿਸੇ ਪਾਸਿਓਂ ਖੁੰਝੇ ਤਾਂ ਲਾਉਣਗੇ। ਔਰ ਇਹ 4-5 ਦਿਨ ਪਹਿਲਾਂ ਇਹ ਪ੍ਰੋਪੇਗੈਂਡਾ ਸ਼ੁਰੂ ਹੋ ਗਿਆ ਸੀ ਕਿ ਵੀ ਇਸ ਗੱਲ ਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਨਵਜੋਤ ਸਿੱਧੂ ਦੇ ISI ਨਾਲ ਸੰਬੰਧ ਤਾਂ ਨਹੀਂ ਹੈ ਜੀ, ਕਿ ਜਿਹੜਾ ਇਹਨਾਂ ਚਾਂਬਲ ਕੇ ਗੱਲਾਂ ਕਰਦਾ ਹੈ ਇਹ ISI ਦੇ ਨਾਲ ਹੀ ਨਾ ਜੁੜਿਆ ਹੋਇਆ। ਹੁਣ ਹਾਲਾਂ ਉਹ ਵੀ ਉਹਨਾਂ ਨੇ ਪੱਤਾ ਖੁੱਲਾ ਛੱਡ ਦਿੱਤਾ ਹੈ, ਉਹਨੂੰ ਵੀ ਜਦੋਂ ਉਹਨਾਂ ਨੇ ਖੇਡਣਾ ਹੋਏਗਾ ਉਹਨੂੰ ਵਰਤ ਲੈਣਗੇ। ਪਰ ਜਿਹੜੀ ਗੱਲ ਜਿਹਨੂੰ ਕਈ ਵਾਰ ਅਸੀਂ ਅਨਹੋਣੀ ਕਹਿੰਦੇ ਹਾਂ, ਉਹ ਜਿਹੜੀ ਸੋਚੀ ਨਹੀਂ ਸੀ ਕਿਸੇ ਨੇ ਵੀ ਜਿੰਨੇ ਮਰਜ਼ੀ ਕੋਈ ਹਵਾ 'ਚ ਜਿਹੜਾ ਉਹ ਘੋੜੇ ਦੌੜਾਉਣ ਵਾਲਾ ਹੋਏ, ਉਹ ਸੀ ਕਿ ਜਿਹੜਾ 30 ਸਾਲ ਪੁਰਾਣਾ ਕੇਸ ਜਿਹਨੂੰ ਰੋਡ ਰੇਜ ਕੇਸ ਕਹਿੰਦੇ ਨੇ, ਪਟਿਆਲੇ 'ਚ ਉਦੋਂ ਕ੍ਰਿਕਟਰ ਸੀ ਔਰ ਇਹਦਾ ਕਜ਼ਨ ਇੱਕ ਰੁਪਿੰਦਰ ਸਿੱਧੂ ਕੇ ਕੌਣ, ਉਹ ਕਿਤੇ ਗੱਡੀ ਪਾਰਕ ਕਰ ਰਹੇ ਸੀ, ਆਲਰੇਡੀ ਕੋਈ ਪਾਰਕ ਗੱਡੀ ਉੱਥੋਂ ਗੁਰਨਾਮ ਸਿੰਘ ਨਾਂ ਦੇ ਸੱਜਣ ਬਜ਼ੁਰਗ ਉਹ ਕੱਢ ਰਹੇ ਸੀ। ਇਹਨਾਂ ਦਾ ਆਪਸੀ ਕੋਈ ਤਕਰਾਰ ਝਗੜਾ ਹੋਇਆ ਔਰ ਬੋਲ ਬੁਲਾਰਾ ਹੋਇਆ ਹੈ, ਤਾਂ ਇਹ ਹਾਈਪਰ ਹੈ ਹੀ ਹੈ
ਉਹ ਦੂਜਾ ਇਹ ਤੋਂ ਵੀ ਹਾਈਪਰ ਹੋਣਾ ਜੀ। ਉਹਦੇ ਚ ਮਾੜੀ ਮੋਟੀ ਮਾਰ ਕੁਟਾਈ ਹੋਈ ਔਰ ਹਸਪੀਟਲ ਜਾ ਕੇ ਜਾਂ ਮੌਕੇ ਤੇ ਮੈਨੂੰ ਐਗਜ਼ੈਕਟ ਉਹਦੀ ਜਿਹੜਾ ਗੁਰਨਾਮ ਸਿੰਘ ਸੀ ਸੱਜਣ ਉਸ ਦੀ ਮੌਤ ਹੋ ਗਈ ਜੀ। ਸੋ ਜ਼ਾਹਰ ਹੈ ਵੀ ਕੇਸ ਜਿਹੜਾ ਉਹ ਮਰਡਰ ਦਾ ਬਣ ਗਿਆ। ਪੰਜਾਬ ਹਰਿਆਣਾ ਹਾਈ ਕੋਰਟ ਚ ਜਿਹੜਾ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਉਹ ਫੈਸਲਾ ਸੁਣਾਉਂਦੇ ਆ ਇਹਨੂੰ ਜਿਹੜਾ ਅਨਇੰਟੈਂਸ਼ਨਲ ਜਿਹੜਾ ਇਸ ਕਿਸਮ ਦੀ ਉਹਨਾਂ ਦੀ ਇੱਕ ਟਰਮ ਹੁੰਦੀ ਹੈ ਕਿ ਉਹਨਾਂ ਨੇ ਇਹਦੇ ਲਈ ਜਿਹੜੀ ਟਰਮ ਇਸਤੇਮਾਲ ਕੀਤੀ ਕਿ ਇਹ ਜਿਹੜਾ ਇਸ ਦਾ ਮਰਡਰ ਕੇਸ ਨਹੀਂ ਉਹਨਾਂ ਨੇ ਚਾਰਜ ਕੀਤਾ ਔਰ 1988 ਕੇਸ in which Gurnaam Singh had died after allegedly being beaten by Sidhu and his friend R.S. Sidhu ਔਰ ਇਸ ਦੇ ਵਿੱਚ ਹਾਈ ਕੋਰਟ ਨੇ ਜਿਹੜਾ ਫੈਸਲਾ ਉਹਨੂੰ ਗਿਲਟੀ ਬਣਾਇਆ 3 ਸਾਲ ਦੀ ਸਜ਼ਾ ਸੁਣਾਈ ਜੀ ਔਰ ਕੇਸ ਸੁਪਰੀਮ ਕੋਰਟ ਚਲਾ ਗਿਆ। ਉਦੋਂ ਐਮਪੀ ਬਣ ਚੁੱਕਾ ਸੀ ਨਵਜੋਤ ਸਿੱਧੂ ਬੀਜੇਪੀ ਦੀ ਟਿਕਟ ਤੇ। ਹੁਣ ਉਹੀ ਸੁਪਰੀਮ ਕੋਰਟ ਹੈ ਕਿਵੇਂ ਜਿਹੜੀ ਹੈ ਜੁਡੀਸ਼ਰੀ ਨੂੰ ਇਸਤੇਮਾਲ ਕੀਤਾ ਜਾ ਰਿਹਾ। ਉਦੋਂ ਵੀ ਘੱਟੋ ਘੱਟ ਹਾਲਾਂਕਿ ਕੋਈ ਦੇ ਐਡਮਾਇਰਰ ਨਹੀਂ ਹੈ ਨਵਜੋਤ ਸਿੱਧੂ ਦੇ, ਉਹਨੇ ਇੱਕ ਮੋਰਲ ਹਾਈ ਗਰਾਊਂਡ ਦਿਖਾਈ ਜਿਹੜੇ ਕਿ ਅੱਜ ਕਈ ਦਰਜਨਾਂ ਨਹੀਂ 100 ਦੇ ਨੇੜੇ ਤੇੜੇ ਐਮਪੀਜ਼ ਔਰ ਐਮਐਲਏਜ਼ ਮੋਰ ਦੈਨ 100 ਹੋਣਗੇ ਸਾਰੀਆਂ ਹੀ ਪਾਰਟੀਆਂ ਦੇ ਜਿਨ੍ਹਾਂ ਦੇ ਅਗੇਂਸਟ ਰੇਪ ਦੇ ਕੇਸ ਨੇ, ਜਿਹੜੇ ਨੇ ਅਗਜ਼ਨੀ ਦੇ ਕੇਸ ਨੇ, ਫਿਰਕੂ ਹਿੰਸਾ ਦੇ ਕੇਸ ਨੇ, ਲੇਕਿਨ ਉਹ ਬੈਠੇ ਨੇ, ਐਮਪੀ ਵੀ ਬਣੇ ਨੇ, ਐਮਐਲਏ ਵੀ ਬਣੇ ਨੇ, ਅੱਗੋਂ ਵੀ ਬਣਨਗੇ, ਮਿਨਿਸਟਰ ਵੀ ਬਣੇ ਨੇ। ਪਰ ਜੋ ਹੀ ਹਾਈ ਕੋਰਟ ਦਾ ਫੈਸਲਾ ਆਇਆ ਉਹਨੇ ਰਿਜ਼ਾਈਨ ਕੀਤੀ ਆਪਣੀ ਪੋਸਟ ਤੋਂ। ਜਦੋਂ ਤੱਕ ਸੁਪਰੀਮ ਕੋਰਟ ਨੇ ਉਹਨੂੰ ਐਕਵਿਟ ਨਹੀਂ ਕਰ ਦਿੱਤਾ ਔਰ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਸੀ ਉਹਦੇ 'ਚ ਉਹਨਾਂ ਨੇ ਉਹਨੂੰ ਜਿਹੜੀ ਹੈ ਉਹ ਇਹੀ ਕਹਿ ਕੇ ਕਿ ਵੀ ਇਹ ਉਹਦੇ ਨਾਲ ਸੀ ਔਰ ਉਸ ਨੂੰ ਜਿਹੜੀ ਇੱਕ ਇਹਨਾਂ ਦੀ ਧਾਰਾ ਹੁੰਦੀ ਹੈ ਜਿਹਦੇ ਥੱਲੇ 1 ਸਾਲ ਦੀ ਕੈਦ ਜਾਂ 1000 ਰੁਪਇਆ ਜੁਰਮਾਨਾ ਕੁਛ ਇਸ ਕਿਸਮ ਦਾ, ਤਾਂ ਉਹਨਾਂ ਨੇ ਜੁਰਮਾਨਾ ਕਰਕੇ ਛੱਡਤਾ। ਇਹਨੇ ਫਿਰ ਇਲੈਕਸ਼ਨ ਲੜੀ ਔਰ ਉਹ ਜਿੱਤਿਆ। ਫਿਰ ਜਦੋਂ ਕਾਂਗਰਸ ਗਵਰਨਮੈਂਟ ਦੇ ਵਿੱਚ ਐਮਐਲਏ ਬਣ ਗਿਆ, ਮਿਨਿਸਟਰ ਬਣ ਗਿਆ, ਉਸ ਦੌਰ ਦੇ ਵਿੱਚ ਜਿਹੜੀ ਸਜ਼ਾ ਸੁਪਰੀਮ ਕੋਰਟ ਨੇ ਦਿੱਤੀ ਸੀ ਉਹਦੀ ਫੇਰ ਰਿਵਿਊ ਪੈਟੀਸ਼ਨ ਜਿਹੜੇ ਮਾਰਿਆ ਗਿਆ ਸੀ ਗੁਰਨਾਮ ਸਿੰਘ ਉਹਦੀ ਫੈਮਿਲੀ ਨੇ ਜਾਂ ਕਿਸੇ ਨੇ ਫਾਈਲ ਕੀਤੀ ਜੀ। ਔਰ ਉਦੋਂ ਵੀ ਹੁਣ ਅਮਰਿੰਦਰ ਸਿੰਘ ਵੀ ਕਿਤੇ ਨਾ ਕਿਤੇ ਘਬਰਾਹਟ 'ਚ ਹੈ ਕਿ ਵੀ ਇਹ ਨਵਜੋਤ ਸਿੱਧੂ ਰਾਹੁਲ ਗਾਂਧੀ ਦੇ ਨੇੜੇ ਹੈ, ਇਹ ਮੈਨੂੰ ਹੀ ਨਾ ਠਿੱਬੀ ਲਾਉਣ ਲਈ ਆਏ ਕਿਉਂਕਿ ਉਹ ਸਿੱਧਾ ਉਹਨੂੰ ਅਕਾਊਂਟੇਬਲ ਹੁੰਦਾ। ਈਵਨ ਪੰਜਾਬ ਗਵਰਨਮੈਂਟ ਨੇ ਵੀ ਉਸ ਮੁੱਦੇ ਦੇ ਉੱਤੇ ਇਹ ਉਹ ਪੈਟੀਸ਼ਨਰ ਦਾ ਹੀ ਸਾਥ ਦਿੱਤਾ, ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਦਾ, ਉਹਦੀ ਕੋਈ ਰਿਆਇਤ ਨਹੀਂ ਕੀਤੀ। ਲੇਕਿਨ ਇਹਦੇ ਬਾਵਜੂਦ ਅਜੇ ਮਈ ਦੇ ਮਹੀਨੇ ਦੇ ਵਿੱਚ ਹੀ ਜਿਹੜਾ ਉਹ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਔਰ ਉਹਦੇ ਚ ਮਈ 15 ਦਾ ਜਿਹੜਾ ਆਰਡਰ ਸੀ, ਲੈਟ ਹਿਮ ਆਫ ਵਿਦ ਅ ਫਾਈਨ ਆਫ ₹1000 ਫॉर ਵੋਲੰਟਰਲੀ ਕਾਜ਼ਿੰਗ ਹਰਟ ਟੂ ਦ ਡਿਜ਼ੀਜ਼ਡ ਅੰਡਰ ਸੈਕਸ਼ਨ 323 ਆਫ ਇੰਡੀਅਨ ਪੀਨਲ ਕੋਡ which prescribes a maximum imprisonment of 1 year। ਉਹ ਜਿਹੜਾ ਸੈਕਸ਼ਨ 323 ਹੈ ਵੱਧ ਤੋਂ ਵੱਧ 1 ਸਾਲ ਦੀ ਦਿੰਦਾ ਹੈ। ਪਰ ਸੁਪਰੀਮ ਕੋਰਟ ਨੇ ਅਜੇ 15 ਮਈ ਨੂੰ ਜਿਹੜਾ ਇਹ ਫੈਸਲਾ ਸੁਣਾਇਆ ਔਰ 15 ਮਈ ਔਰ ਹੁਣ 'ਚ ਕਿੰਨਾ ਫਰਕ ਹੈ ਔਰ ਸਭ ਨੇ ਵਧਾਈਆਂ ਦਿੱਤੀਆਂ। ਉਹਨੇ ਵੀ ਸ਼ੁਕਰੀਆ ਅਦਾ ਕੀਤਾ, ਉਹਨੇ ਕਿਹਾ ਜੀ ਮੇਰਾ ਜਸਟਿਸ ਸਿਸਟਮ ਤੇ ਭਰੋਸਾ ਹੈ ਜੀ। ਹੁਣ ਇਹ ਕੌਣ ਸੋਚ ਸਕਦਾ ਸੀ ਕਿ ਜਿਹੜਾ ਸੁਪਰੀਮ ਕੋਰਟ ਜਿਹਦੇ ਕੋਲ ਪਿਛਲੇ 34 ਸਾਲਾਂ ਤੋਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਜਿਹੜੇ ਕਾਤਲ ਨੇ ਉਹਨਾਂ ਦੇ ਕੇਸ ਨੇ, ਉਹਨਾਂ ਕੋਲ ਵਕਤ ਨਹੀਂ ਹੈ ਸੁਪਰੀਮ ਕੋਰਟ ਕੋਲ ਕਿ ਉਹਨਾਂ ਨੂੰ ਸਜ਼ਾ ਯਾਫਤਾ ਕਰ ਦੇ। ਗੁਜਰਾਤ ਦੇ ਵਿੱਚ 2002 ਚ ਹਜ਼ਾਰਾਂ ਮੁਸਲਮਾਨ ਮਾਰੇ ਗਏ, ਸਪੈਸ਼ਲ ਇਨਵੈਸਟੀਗੇਟਿਵ ਟੀਮਸ ਬਣੀਆਂ। ਮੋਦੀ ਜਿਹੜਾ ਇਹ ਮੁੱਖ ਮੰਤਰੀ ਸੀ, ਅਮਿਤ ਸ਼ਾਹ ਉਹਦਾ ਹੋਮ ਮਿਨਿਸਟਰ ਸੀ। ਸੁਪਰੀਮ ਕੋਰਟ ਚ ਉਹਨਾਂ ਨੂੰ ਕਨਵਿਕਟ ਕਰਨ ਦਾ ਜਾਂ ਉਹਨਾਂ ਦੇ ਔਰ ਇਹੀ ਹਾਲ 2008 ਦੇ ਵਿੱਚ ਉੜੀਸਾ ਦੇ ਵਿੱਚ ਉਹਨਾਂ ਦਾ ਕੰਧਮਾਲ ਜ਼ਿਲ੍ਹੇ 'ਚ ਕਿਵੇਂ ਹਜ਼ਾਰਾਂ ਕ੍ਰਿਸਚੀਅਨ ਜਿਹੜੇ ਨੇ ਉਹਨਾਂ ਦੇ ਉੱਤੇ ਹਮਲੇ ਹੋਏ, ਸੈਂਕੜਿਆਂ ਜਿਹੜੇ ਨੇ ਜ਼ਬਰ ਜਨਾਹ ਦੇ ਕੇਸ ਕ੍ਰਿਸਚੀਅਨ ਨਾਮ ਦੇ ਨਾਲ ਹੋਏ। ਉਹਨਾਂ ਦੀ ਜਿਹੜੀ ਹੈ ਉਹ ਜਿਹੜਾ ਦਾਰਾ ਸਿੰਘ ਨਾਂ ਦਾ ਇੱਕ ਬਜਰੰਗ ਦਲ ਦਾ ਸੀ, ਉਹਨੂੰ ਵੀ ਸੁਪਰੀਮ ਕੋਰਟ ਨੇ ਉਹਦੀ ਫਾਂਸੀ ਦੀ ਸਜ਼ਾ ਇਹ ਕਹਿ ਕੇ ਘਟਾ ਦਿੱਤੀ ਸੀ ਕਿ ਜੀ ਇਹ ਜਿਹੜੇ ਨੇ ਕ੍ਰਿਸਚੀਅਨ ਹੈ ਕਿਉਂਕਿ ਕਨਵਰਸ਼ਨਸ ਕਰਦੇ ਨੇ ਤੇ ਉਹਦੇ ਜਜ਼ਬਾਤ ਭੜਕੇ। ਪਰ ਇਹ ਨਵਜੋਤ ਸਿੱਧੂ ਦਾ ਪਿਛਲੇ ਕੁਝ ਹਫ਼ਤਿਆਂ ਦਾ ਜਿਹੜਾ ਉਸ ਦਾ ਵੋਕਲ ਹੋ ਕੇ ਪੰਜਾਬਾਂ ਦੀ ਸਾਂਝ ਦੀ ਗੱਲ ਕਰਨਾ ਹੈ, ਪਾਕਿਸਤਾਨ ਨਾਲ ਦੋਸਤੀ ਦੀ ਗੱਲ ਕਰਨਾ ਹੈ, ਉਸ ਦਾ ਨਤੀਜਾ ਅੱਜ ਕਿ ਔਰ ਅੱਜ ਦੀ ਪ੍ਰਮੁੱਖ ਖਬਰ ਹੈ ਸੁਪਰੀਮ ਕੋਰਟ ਐਗਰੀਜ਼ ਟੂ ਰਿਵਿਊ ਪਲੀ ਇਨ ਰੋਡ ਰੇਜ ਕੇਸ। ਹੁਣ ਜਿਹੜੀ ਸਜ਼ਾ ਸੁਪਰੀਮ ਕੋਰਟ ਦੇ 2 ਜੱਜਾਂ ਨੇ ਸੁਣਾਈ ਜਿਹਦੇ ਵਿੱਚ 1000 ਰੁਪਇਆ ਜੁਰਮਾਨਾ ਸੀ, ਜਿਹਦੇ ਵਿੱਚ ਜਸਟਿਸ ਜੇ ਚਲਮੇਸ਼ਵਰ ਜਿਹੜਾ ਹੁਣ ਰਿਟਾਇਰ ਹੋ ਗਿਆ, ਉਹਨੇ ਮਈ 'ਚ ਇਹ ਸੁਣਾਈ 2 ਮਹੀਨਾ ਪਹਿਲਾਂ ਰਿਟਾਇਰ ਹੋਇਆ, ਔਰ ਦੂਸਰਾ ਜਸਟਿਸ ਕੌਲ ਕਸ਼ਮੀਰੀ ਪੰਡਤ,
ਹੁਣ ਚਮਰੇਸ਼ਵਰ ਰਿਟਾਇਰ ਹੋ ਗਿਆ ਤਾਂ ਹੁਣ ਇਹ ਦੋ ਜੱਜ ਉਹੀ ਕਿਸ਼ਨ ਕੌਲ ਔਰ AM ਖਾਨਵਿਲਕਰ ਨੇ ਜਿਹੜਾ ਹੈ, ਇਹ bench of Justice AM Khanwilkar and Sanjay Kishan Kaul, which permitted filing of the review petition by the legal representative of complainant Jaswinder Singh, condoned the delay. Jaswinder Singh ਸੀ ਜਿਹਦੀ ਡੈਥ ਹੋਈ, not Gurnaam Singh, condoned the delay and issued notice to Sidhu restricted to quantum of sentence, ਕਿ ਉਹਦੀ ਉਹਨਾਂ ਨੇ ਰਿਵਿਊ ਦੁਬਾਰਾ ਉਹਨੂੰ ਮਨਜ਼ੂਰ ਕਰ ਲਿਆ ਜੀ। ਸਿੱਧੂ ਨੂੰ ਉਹਨਾਂ ਨੇ ਜਿਹੜਾ ਉਹ ਨੋਟਿਸ ਦੇ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਹੁਣ ਇਹ ਅਸੀਂ ਦੁਬਾਰਾ ਫੈਸਲਾ ਕਰਾਂਗੇ ਕਿ ਤੁਹਾਨੂੰ ਕੀ ਸਜ਼ਾ ਦੇਣੀ ਹੈ। ਦੇਖੋ ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਪੀਪਲਜ਼ ਰਿਪਰੈਜ਼ੈਂਟੇਟਿਵ ਐਕਟ ਜਿਹੜਾ 1952 ਦਾ ਹੈਗਾ, ਉਹਦੇ ਥੱਲੇ ਕੋਈ ਵੀ ਕਾਨੂੰਨੀ ਤੌਰ ਦੇ ਉੱਤੇ ਅਨਫਿਟ ਨਹੀਂ ਹੁੰਦਾ ਆਪਣੀ ਪੋਲੀਟੀਕਲ MLA MP ਦੀ ਚੋਣ ਲੜਨ ਨੂੰ, ਜੇ ਉਹਨੂੰ 3 ਸਾਲ ਤੋਂ ਘੱਟ ਸਜ਼ਾ ਹੋਏ। ਸੋ ਜ਼ਾਹਰ ਹੈ ਇਹਦੇ 'ਚ ਕੁਆਂਟਮ ਆਫ ਸੈਂਟੈਂਸ, ਕਿਉਂਕਿ ਮੈਕਸਿਮਮ ਉਹਨੂੰ 1 ਸਾਲ ਜੇਲ੍ਹ ਭੇਜ ਸਕਦੇ ਨੇ, ਉਹਦਾ ਪੋਲੀਟੀਕਲੀ ਫਿਊਚਰ ਕੀ ਰਹਿੰਦਾ। ਪਰ ਇੱਕ ਪਾਸੇ ਜਿੱਥੇ ਸਿੱਧੂ ਇੱਕ ਦੋਨਾਂ ਪੰਜਾਬਾਂ ਦੇ ਹੀਰੋ ਦੇ ਤੌਰ ਤੇ ਉੱਭਰ ਰਿਹਾ ਸੀ, ਕਿਉਂਕਿ 1 ਸਾਲ ਦੇ ਵਿੱਚ ਜੇ ਕੋਰੀਡੋਰ ਜੇ ਉਹਦੀ ਭਾਵੇਂ 0.00001% ਵੀ ਪੋਸੀਬਿਲਿਟੀ ਹੁੰਦੀ ਤੇ ਜ਼ਾਹਰ ਹੈ ਵੀ ਇਸ ਨੂੰ ਕ੍ਰੈਡਿਟ ਜਾਂਦਾ ਸੀ ਕਿ ਵੀ ਇਹਨੇ ਜਿਹੜਾ ਉਸ ਨੂੰ ਫਾਈਨਲ ਸਟੇਜ ਤੱਕ ਪਹੁੰਚਾਇਆ, ਭਾਵੇਂ ਗੱਲ 25 ਸਾਲ ਤੋਂ ਹੈ। ਪਰ ਹੁਣ ਇਹ ਗੱਲ ਜਿਵੇਂ ਫਿਰ ਉਹੀ ਪੰਜਾਬੀ ਦਾ ਹੈ ਤਾਂ ਮੇਲ ਸ਼ੋਵਨਿਸਟ ਕਮੈਂਟ, ਪਰ ਇਹ ਤਰਜਮਾਨੀ ਕਰਦਾ ਹੈ ਜੋ ਵਾਪਰਿਆ ਇਹਦੇ ਨਾਲ ਕਿ ਭਾਈ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਡਾਉਣ। ਹੁਣ ਨਵਜੋਤ ਸਿੱਧੂ ਕਿਹਨਾਂ ਸਾਂਝਾਂ ਦੀ ਜਦ ਗੱਲ ਕਰ ਰਿਹਾ ਤੇ ਉਹਨਾਂ ਦਾ ਹਿੰਦੂ ਤਵੀਆਂ ਨੇ ਬਾਕੀ ਪਾਸਿਓਂ ਦਾ ਕਦੇ ISI ਉਹ ਵੀ ਉਹਨਾਂ ਨੇ ਪੱਤਾ ਖੁੱਲਾ ਰੱਖਿਆ, ਉਧਰੋਂ ਕਰਕੇ ਦੂਜਾ ਕੋਈ ਕੱਢ ਲੈਣਗੇ, ਕੋਈ ਹੋਰ ਜਿਹੜਾ ਉਹ ਬਣਾ ਦੇਣਗੇ। ਪਰ ਉਹਨਾਂ ਨੇ ਇਮੀਡੀਏਟਲੀ ਉਹ ਜੁਡੀਸ਼ਰੀ ਜਿਨ੍ਹਾਂ ਦੇ ਕੋਲ ਹਜ਼ਾਰਾਂ ਦੇ ਜਿਹੜੇ ਕਤਲੇਆਮ ਹੋਏ ਨੇ ਉਹਨਾਂ ਨੂੰ ਸਜ਼ਾ ਦੇਣ ਲਈ ਵਕਤ ਨਹੀਂ ਹੈ, ਉਹ ਹੁਣ ਕੁਆਂਟਮ ਆਫ ਪਨਿਸ਼ਮੈਂਟ ਜਿਹੜੀ ਹੈ ਰੋਡ ਰੇਜ ਕੇਸ 30 ਸਾਲ ਪੁਰਾਣਾ 1988 ਦਾ, ਜਿਹਨੂੰ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ, ਸੁਪਰੀਮ ਕੋਰਟ ਨੇ ਦਿੱਤਾ ਹੈ ਔਰ ਗੱਲ ਨਿਬੇੜ ਕੇ ਜੱਜ ਵੀ ਰਿਟਾਇਰ ਹੋ ਗਿਆ ਮਈ 'ਚ ਫੈਸਲਾ ਸੁਣਾ ਕੇ, ਔਰ 3 ਮਹੀਨੇ ਬਾਅਦ ਜਿਹੜਾ ਉਸ ਦੀ ਜਿਹੜੀ ਹੈ ਕੁਆਂਟਮ ਆਫ ਪਨਿਸ਼ਮੈਂਟ ਜਿਹੜੀ ਹੈ ਉਹਨੂੰ ਰਿਵਿਊ ਕਰਨਗੇ। ਹੁਣ ਸਾਡੇ ਉਹ ਸਿੱਖ ਭੈਣ ਭਰਾ ਜਿਹੜੇ ਕਦੇ ਇਹ ਸਮਝਦੇ ਨੇ ਕਿ ਭਾਈ ਨਹੀਂ 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 ਇਹਨਾਂ ਦਾ, ਔਰ ਜਦੋਂ ਇਹ ਹਿੰਦੂ ਕਾਂਗਰਸ ਸ਼ਿਕਾਗੋ ਦੀ ਜਿਹੜੀ ਅਸੀਂ ਸਾਰੀ ਕਾਰਵਾਈ ਤੋਂ ਬਾਅਦ ਕੱਲ ਜਿਵੇਂ ਭੈਣ ਅਮਨਜੋਤ ਕੌਰ ਦਾ ਅਸੀਂ ਰਾਈਟਰ ਪੜ੍ਹਿਆ ਸੀ, ਜਿਹਨੂੰ ਬਹੁਤ ਸਾਡੇ ਦਰਸ਼ਕਾਂ ਨੇ ਸਰਾਹਿਆ ਕਿ ਜੇ ਇਹ ਹਾਲ ਹੈ ਔਰ ਇਹ ਅਲਾਰਮ ਬੈਲਸ ਜਿਹੜੀਆਂ ਨੇ ਇਹ ਦੱਸ ਰਹੀਆਂ ਨੇ ਕਿ ਵੀ ਗੱਲ ਅਲਟੀਮੇਟਲੀ ਜਿਨ੍ਹਾਂ ਦੇ ਹੱਥ 'ਚ ਅੱਜ ਪੋਲੀਟੀਕਲ ਪਾਵਰ ਹੈ ਉਹ ਕਿਸ ਹੱਦ ਤੱਕ ਜਾ ਸਕਦੇ ਨੇ। ਔਰ ਇੱਕ ਪਾਸੇ ਜੋ ਦੁਸ਼ਮਣ ਬਾਤ ਕਰੇ ਅਨਹੋਣੀ ਉਹ ਸਾਨੂੰ ਉਹਨਾਂ ਤੋਂ ਐਕਸਪੈਕਟਡ ਲਾਈਨ ਤਾਂ ਹੀ ਹੈ, ਪਰ ਦੂਸਰੇ ਪਾਸੇ ਅਸੀਂ ਈਵਨ ਭਾਰਤ ਦੀ ਇਸ ਸਿਸਟਮ ਦੀ ਜੇ ਗੱਲ ਕਰਦੇ ਹਾਂ ਦੇਖੀਏ ਕਿ ਦੂਸਰੀਆਂ ਵੀ ਸਟੇਟਾਂ ਨੇ ਉਹ ਵੀ ਮਹਿਸੂਸ ਕਰਦੇ ਨੇ ਕਿ ਹਿੰਦੂਤਵਾ ਕਿਵੇਂ ਉਹਨਾਂ ਦੇ ਜਿਹੜੀ ਹੈ ਖਾਸ ਤੌਰ ਤੇ ਸਾਊਥ ਦੀਆਂ ਸਟੇਟਾਂ, ਉਹ ਤਮਿਲਨਾਡੂ ਹੋਏ, ਕੇਰਲਾ ਹੋਏ, ਆਂਧਰਾ ਹੋਏ, ਉਹ ਰਜਿਸਟ ਵੀ ਕਰਦੇ ਨੇ ਆਪਣੀ। ਉਹਨਾਂ 4 ਸਟੇਟਾਂ ਨੇ ਇਕਨੋਮਿਕਲ ਯੂਨੀਅਨ ਬਣਾਉਣ ਦੀ ਗੱਲ ਵੀ ਕੀਤੀ ਹੈ ਔਰ ਉਹ ਆਪਣੇ ਲੋਕਾਂ ਦੇ ਹੱਕ ਦੇ ਵਿੱਚ ਸਟੈਂਡ ਵੀ ਲੈਂਦੇ ਨੇ। ਔਰ ਰੀਸੈਂਟ ਉਦਾਹਰਣ ਹੈ ਕਿ ਜਿਵੇਂ ਰਾਜੀਵ ਗਾਂਧੀ ਜਿਹਨੇ ਜਿਸ ਅੰਦਾਜ਼ ਦੇ ਵਿੱਚ ਸ੍ਰੀਲੰਕਾ ਦੇ ਵਿੱਚ ਫੌਜ ਭੇਜੀ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਨਾਂ ਥੱਲੇ, ਜਿੰਨੇ ਜ਼ੁਲਮ ਤਾਮਿਲਾਂ ਦੇ ਉੱਤੇ ਉੱਥੇ ਕੀਤੇ, ਤਾਮਿਲ ਹਿੰਦੂਆਂ ਦੇ ਉੱਤੇ ਪਹਿਲਾਂ ਉਹਨਾਂ ਨੂੰ ਵੀ ਵਰਤਿਆ, ਰਾਹ ਨਹੀਂ ਪ੍ਰਭਾਕਰਨ ਨੂੰ ਤਿਆਰ ਕੀਤਾ, ਐਂਡ ਇਵੈਂਚੁਅਲੀ ਜਿਹੜਾ ਤਮਿਲਨਾਡੂ 'ਚ ਹਾਲਾਂਕਿ ਰਾਜੀਵ ਗਾਂਧੀ ਉਦੋਂ ਪਾਵਰ 'ਚ ਵੀ ਨਹੀਂ ਸੀ, ਉਹ ਇੱਕ ਪਬਲਿਕ ਜਲਸੇ ਦੇ ਵਿੱਚ ਗਿਆ ਔਰ ਉੱਥੇ ਧੇਨੂ ਨਾਂ ਦੀ ਇੱਕ ਬੀਬੀ ਨੇ ਜਿਹੜੀ ਖੁਦਕਸ਼ ਬੰਬਰ ਬਣ ਕੇ ਉਹਨੇ ਉਹਨੂੰ ਉਡਾ ਦਿੱਤਾ ਔਰ ਉਸ ਕੇਸ ਦੇ ਵਿੱਚ ਜਿਹੜਾ 7 ਬੰਦਿਆਂ ਦੀ ਉਹ ਤਾਂ ਉੜ ਗਈ, 7 ਹੋਰ ਜਿਨ੍ਹਾਂ ਦੇ ਵਿੱਚ ਇੱਕ ਬੀਬੀ ਵੀ ਹੈ ਨਲਨੀ ਔਰ ਦੂਜੇ, ਉਹਨਾਂ ਦੀ ਕਨਵਿਕਸ਼ਨ ਹੋਈ, ਉਹਨਾਂ ਨੂੰ ਜਿੰਨੇ ਵੀ ਜੋ ਸਜ਼ਾਵਾਂ ਹੋਈਆਂ ਉਹ ਪੂਰੀਆਂ ਕਰ ਚੁੱਕੇ ਨੇ। ਇਹ ਖਬਰ ਸੀ ਕਿ with the Tamil Nadu government deciding to release all 7 convicts in Rajiv Gandhi assassination case, clamor has grown in Punjab for the release of 6 convicts who have spent 20 years or considerable time in various jails।
ਹੁਣ ਤਮਿਲਨਾਡੂ ਇਸ ਤੋਂ ਪਹਿਲਾਂ ਜੈਲਲਤਾ ਨੇ ਵੀ, ਹੁਣ ਤਾਂ ਮਰ ਗਈ ਜੀ, ਉਹਨੇ ਤਾਂ ਰਿਲੀਜ਼ ਦਾ ਆਰਡਰ ਕਰ ਦਿੱਤਾ ਸੀ, ਉਹਨੂੰ ਸੈਂਟਰ ਦੀ ਗਵਰਨਮੈਂਟ ਸੁਪਰੀਮ ਕੋਰਟ 'ਚ ਲੈ ਗਈ ਔਰ ਉੱਥੇ ਕੀ ਹੋਇਆ ਕੀ ਨਹੀਂ। ਪਰ ਹੁਣ ਜਿਹੜੀ ਗਵਰਨਮੈਂਟ ਭਾਵੇਂ ਉਹ ਖੁਦ ਫ੍ਰੈਜਲ ਗਰਾਊਂਡ ਤੇ ਖੜੇ ਨੇ, ਉਹਨਾਂ ਨੇ ਕਿਹਾ ਜੀ ਇਹ ਸੱਤਾ ਨੂੰ ਰਿਲੀਜ਼ ਕਰੋ ਜੀ, ਇਹਨਾਂ ਨੇ ਆਪਣੀਆਂ ਟਰਮਸ ਪੂਰੀਆਂ ਕਰ ਲਈਆਂ। ਬਿਲਕੁਲ। ਹੁਣ ਇਸ ਦੇ ਉਲਟ 1 ਜੂਨ ਤੋਂ ਬਰਗਾੜੀ ਦੇ ਵਿੱਚ ਸਰਬੱਤ ਖਾਲਸਾ ਦੇ ਜਿਹੜੇ ਐਂਡੋਸ ਜਥੇਦਾਰ ਨੇ ਧਿਆਨ ਸਿੰਘ ਮੰਡ ਦੀ ਅਗਵਾਈ ਥੱਲੇ ਬਰਗਾੜੀ ਮੋਰਚਾ ਲੱਗਾ ਹੋਇਆ। ਕੋਈ ਖਾਲਿਸਤਾਨ ਦੇ ਲਈ ਨਹੀਂ ਹੈ ਮੋਰਚਾ, ਸਿੰਪਲ ਮੰਗਾਂ ਸੀ 3 ਔਰ 3 ਨੇ ਕਿ ਭਾਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਬੁਰਜ ਜਵਾਰ ਸਿੰਘ ਵਾਲਾ ਚੋਂ ਮਹਾਰਾਜ ਦਾ ਸਰੂਪ ਜਾਣਾ, ਬਰਗਾੜੀ ਦੇ ਵਿੱਚ ਉਸ ਨੂੰ ਬੇਅਦਬ ਕਰਨਾ, ਇਸ ਦੀ ਪੂਰੀ ਤਹਿਕੀਕਾਤ ਹੋਏ ਔਰ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਬਾਈਬਲ ਕਲਾਂ 'ਚ ਜਿਨ੍ਹਾਂ ਪੁਲਸੀਆਂ ਨੇ ਗੋਲੀ ਚਲਾਈ, ਕਿਹਦੇ ਹੁਕਮਾਂ ਤੇ ਚਲਾਈ, ਹੁਕਮਾਂ ਵਾਲਿਆਂ ਨੂੰ ਔਰ ਚਲਾਉਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਏ। ਔਰ ਤੀਸਰਾ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਜਿਹੜੇ 20-20 ਸਾਲ ਆਪਣੇ ਪੂਰੇ ਕਰ ਚੁੱਕੇ ਨੇ, ਉਹਨਾਂ ਨੂੰ ਜਿਹੜਾ ਰਿਹਾ ਕੀਤਾ ਜਾਏ। ਹੁਣ ਜ਼ਾਹਰ ਹੈ ਕਿ ਤਮਿਲਨਾਡੂ ਦੇ ਵਿੱਚ ਤਾਂ ਕੋਈ ਮੋਰਚਾ ਨਹੀਂ ਲੱਗਾ ਹੋਇਆ ਔਰ ਰਾਜੀਵ ਗਾਂਧੀ ਕੋਈ ਛੋਟਾ ਬੰਦਾ ਨਹੀਂ ਸੀ, ਪ੍ਰਾਈਮ ਮਿਨਿਸਟਰ ਸੀ, ਕਾਂਗਰਸ ਦਾ ਲੀਡਰ ਸੀ ਜਿਹੜਾ ਇਸ ਲੈਵਲ ਦਾ, ਉਹਦੇ ਕਨਵਿਕਟਸ ਨੂੰ ਤਾਂ ਜਿਹੜਾ ਉਹ ਰਿਲੀਜ਼ ਕਰਨ ਦੀ ਗੱਲ ਤਮਿਲਨਾਡੂ ਸਰਕਾਰ ਕਰ ਰਹੀ ਹੈ। ਤੇ ਅਮਰਿੰਦਰ ਸਿੰਘ ਜਿਹੜਾ ਹਿੰਦੂਤਵਾ ਸ਼ੋ ਬॉय ਬਣ ਕੇ ਜਬਲੀਆਂ ਵੀ ਮਾਰਦਾ ਹੈ, ਪੰਜਾਬ ਅਸੈਂਬਲੀ 'ਚ ਵੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਤੇ ਕਰਾਇਆ, ਇਹਨਾਂ ਨੂੰ ਕੀ ਤਕਲੀਫ ਹੈ ਕਿ ਵੀ ਇਹ ਪੰਜਾਬ ਦੀਆਂ ਜੇਲ੍ਹਾਂ 20 ਸਾਲ ਵੀ ਕਿਉਂ, ਜਿਹੜੇ ਅਸੀਂ ਸਮਝਦੇ ਹਾਂ ਵੀ ਈਵਨ ਜੇ ਉਹਨਾਂ ਦੀਆਂ ਜਿਹੜੇ ਕੋਈ 8 ਸਾਲ 10 ਸਾਲ 12 ਸਾਲ ਵਾਲੇ ਵੀ ਹੋਣ, ਇਹ ਇੱਕ ਜੈਸਚਰ ਹੈ। ਔਰ ਇਹ ਬਰਗਾੜੀ 'ਚ ਕੱਲ੍ਹ ਹੀ ਜਿਹੜੀਆਂ ਹੋਰ ਵੀ ਸਿੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ, ਉਹਨਾਂ ਨੇ ਕਿਹਾ ਜੀ ਜੇ ਤੁਸੀਂ ਬੜਾ ਗੁਰੂ ਨਾਨਕ ਸਾਹਿਬ ਦੇ 500 ਸਾਲਾ ਮਨਾਉਣ ਦੇ ਨਾਂ ਥੱਲੇ ਅਮਰਿੰਦਰ ਸਿੰਘ ਗਿਆ, ਸੁਲਤਾਨਪੁਰ ਲੋਧੀ ਬਾਬਿਆਂ ਨੂੰ ਮਿਲਿਆ, ਸਾਰੇ ਇਕੱਠੇ ਕੀਤੇ ਹੋਏ ਨੇ ਨਿਰਮਲੇ ਦੂਜੇ, ਕਿ ਜੀ ਤੁਸੀਂ ਦੱਸੋ ਜੀ ਅਸੀਂ ਜੋ ਪ੍ਰੋਗਰਾਮ ਬਣਾਓਗੇ ਉਹਦੇ ਤੇ ਫੁੱਲ ਚੜਾਵਾਂਗੇ, ਔਰ ਇਸ ਕਿਸਮ ਦੀਆਂ ਇਹ ਜੈਸਚਰ ਕਿਉਂ ਇਹ ਉਹ ਕਰਦੇ ਨੇ ਕਿ ਵੀ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਨੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੱਧ ਜਾਂ ਘੱਟ, ਇੱਥੇ ਤਾਂ 20 ਸਾਲ ਤੋਂ ਉੱਪਰ ਵਾਲਿਆਂ ਦੀ ਗੱਲ ਹੋ ਰਹੀ ਹੈ, ਮੈਂ ਸਮਝਦਾ ਵੀ ਸਾਰੇ ਸਿੱਖ ਪੋਲੀਟੀਕਲ ਪ੍ਰਿਜ਼ਨਰ ਉਹਨਾਂ ਚੋਂ ਉਹ ਵੀ ਜਿਹੜੇ ਕਿ ਅਮਰਿੰਦਰ ਸਿੰਘ ਦੇ ਪੀਰੀਅਡ 'ਚ ਜਾਂ ਅੱਜ ਇਹ ਤਾਂ ਰਿਲੀਜ਼ ਦੀ ਗੱਲ ਹੋ ਰਹੀ ਹੈ। ਅਸੀਂ ਕੱਲ ਗੱਲ ਕੀਤੀ ਸੀ ਕਿ ਕਿਵੇਂ ਉੱਤਰਾਖੰਡ ਦੇ ਵਿੱਚ 2 ਸਿੱਖ ਨੌਜਵਾਨ ਜਿਹੜੇ ਕਿ ਇੱਕ WhatsApp ਗਰੁੱਪ ਦੇ ਐਡਮਿਨਿਸਟ੍ਰੇਟਰ ਸੀ, ਉਹਨਾਂ ਨੂੰ ਜਿਹੜਾ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਦੇਸ਼ ਧਰੋਹ ਦੇ ਕੇਸ ਕਿ ਜੀ ਇਹ ਖਾਲਿਸਤਾਨ ਨੂੰ ਪ੍ਰਮੋਟ ਕਰਦੇ ਨੇ। ਸੋ ਇੱਕ ਹੁਣ ਉਹੀ ਤਮਿਲਨਾਡੂ ਸਟੇਟ ਵੀ ਭਾਰਤੀ ਯੂਨੀਅਨ ਦਾ ਹਿੱਸਾ ਹੈ, ਲੇਕਿਨ ਇਧਰ ਇੰਨੇ ਵੀ ਗਟਸ ਨਹੀਂ ਨੇ, ਇਹ ਤਾਂ ਬਿਲਕੁਲ ਵਿਸ਼ੇ ਹੋਏ ਨੇ ਹਿੰਦੂ ਤਵੀਆਂ ਦੇ ਸਾਹਮਣੇ ਔਰ ਉਹਨਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ। ਸੋ ਇਹ ਦੋਨੋਂ ਹੀ ਇੱਕ ਪਾਸੇ ਜੋ ਹਾਲ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਦੇ ਰਾਹੀਂ ਵਾਪਸ ਜਿਹੜਾ ਹੈ ਉਹ ਕੁਆਂਟਮ ਆਫ ਪਨਿਸ਼ਮੈਂਟ ਦੇ ਥੱਲੇ ਵਾਪਸ ਖਿੱਚ ਲਿਆ, ਸਾਰੀ ਜਿਹੜੀ ਡਿਬੇਟ ਹੈ ਉਹ ਦੂਜੇ ਪਾਸੇ ਬਦਲ ਦਿੱਤੀ। ਤੇ ਇਧਰ ਅਸੀਂ 1 ਜੂਨ ਤੋਂ ਦੇਖ ਰਹੇ ਹਾਂ, ਜੋ ਜੂਨ ਲੰਘ ਗਿਆ, ਜੁਲਾਈ ਲੰਘ ਗਿਆ, ਅਗਸਤ ਲੰਘ ਗਿਆ, ਸਪਟੈਂਬਰ ਅੱਧ 'ਚ ਆ ਗਿਆ, ਲੱਖਾਂ ਲੋਕ ਇਹਨੇ 4 ਮਹੀਨਿਆਂ ਦੇ ਪੀਰੀਅਡ ਉੱਥੇ ਆ ਕੇ ਬੈਠਦੇ ਨੇ, ਉਹ ਪੀਸਫੁਲੀ ਬੈਠੇ ਨੇ, ਕੋਈ ਉਹਨਾਂ ਦਾ ਹੋਰ ਮੰਗ ਨਹੀਂ ਹੈ। ਲੇਕਿਨ ਇੱਕ ਪਾਸੇ ਅਮਰਿੰਦਰ ਸਰਕਾਰ ਦਾ ਬਿਲਕੁਲ ਕੋਲਡ ਸ਼ੋਲਡਰ ਰਵੱਈਆ ਹੈ ਔਰ ਇਹ ਈਵਨ ਜਿਹੜਾ ਗੁਰਨਾਮ ਸਿੰਘ ਜਸਟਿਸ ਗੁਰਨਾਮ ਸਿੰਘ ਰਿਪੋਰਟ ਵੀ ਹੈ, ਟਾਸਕ ਫੋਰਸ ਬਣਾਤੀ, ਟਾਸਕ ਫੋਰਸ ਜਿਹੜੇ ਬੰਦੇ ਲਾਏ ਨੇ ਉਹਨਾਂ 'ਚ ਕੌਣ ਹੈ ਕੀ ਹੈ, ਸੁਰੇਸ਼ ਅਰੋੜਾ ਜਿਹੜਾ ਕਿ ਬਿਲਕੁਲ ਉਹਦਾ ਬੜੀ ਰਿਹਾ ਸੁਮੇਧ ਸੈਣੀ ਦਾ, ਉਹ ਰਿਟਾਇਰ ਹੋ ਰਿਹਾ ਸੀ, ਉਹਨੂੰ ਪੰਜਾਬ ਗਵਰਨਮੈਂਟ ਨੇ ਹੋਮ ਮਿਨਿਸਟਰੀ ਕੋਲ ਜਾ ਕੇ ਬੈਗ ਕੀਤਾ ਕਿ ਇਹਨੂੰ 3 ਮਹੀਨੇ ਦਾ ਹੋਰ ਟਾਈਮ ਦੇ ਦਿਓ। ਔਰ ਨਾਲ ਦੀ ਨਾਲ ਸੁਰੇਸ਼ ਅਰੋੜਾ ਉੱਥੇ ਜਾ ਕੇ ਕਹਿ ਕੇ ਆਇਆ ਕਿ ਜੀ ਜਿਹੜੇ ਦਰਜਨਾ ਪੁਲਸੀਏ ਜਿਹੜੀ ਮਿਲੀਟੈਂਸੀ ਦੇ ਦੌਰ ਜਿਨ੍ਹਾਂ ਨੇ ਬਹੁਤ ਦੇਸ਼ ਦੀ ਸੇਵਾ ਕੀਤੀ, ਉਹਨਾਂ ਦੇ ਖਿਲਾਫ ਜਿਹੜੇ ਕੇਸ ਚੱਲ ਰਹੇ ਨੇ ਉਹ ਵਾਪਸ ਲੈ ਜਾਣ। ਸੋ ਕੁੱਲ ਮਿਲਾ ਕੇ ਜਦੋਂ ਤੁਸੀਂ ਦੇਖਦੇ ਹੋ ਵੀ ਜਿੱਧਰ ਤੁਸੀਂ ਨਜ਼ਰ ਮਾਰੋਗੇ ਇਹ ਏਜੰਸੀਆਂ ਦੀ ਖੇਡ ਹੈ ਔਰ ਇਸ ਸਭ ਦਾ ਇੱਕੋ ਇੱਕ ਹੱਲ ਜਿਹੜਾ ਹੈ ਇਹ ਗੁਲਾਮੀ ਦੇ ਸੰਗਲ ਕੱਟਣਾ। ਅਸੀਂ ਇਵੇਂ ਹੀ ਜਿਹੜੇ ਹੈ ਬੇਇੱਜ਼ਤ ਹੋਵਾਂਗੇ, ਇਵੇਂ ਹੀ ਜ਼ਲੀਲ ਹੁੰਦੇ ਰਵਾਂਗੇ, ਇਵੇਂ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਅੱਜ ਵੀ ਇੱਕ ਘਟਨਾ ਬਠਿੰਡਾ ਕਿ ਕਿਸ ਏਰੀਏ 'ਚ ਜਿਹੜਾ ਗੁਰਬਾਣੀ ਦੇ ਗੁਟਕੇ ਦੀ ਬੇਅਦਬੀ ਦੀ ਹੋਈ ਹੈ, ਇਹ ਵਰਤਾਰਾ ਜਿਹੜਾ ਇਹਨਾਂ ਦਾ ਜਾਰੀ ਰਹੇਗਾ। ਇਹ ਸਾਨੂੰ ਬਾਰ-ਬਾਰ ਹਰ ਇਹਨਾਂ ਦਾ ਐਕਸ਼ਨ ਇਹ ਸਾਨੂੰ ਰਿਅਲਾਈਜ਼ ਕਰਵਾਉਣ ਲਈ ਹੈ ਕਿ ਤੁਸੀਂ ਗੁਲਾਮ ਹੋ ਔਰ ਗੁਲਾਮਾਂ ਦੀ ਕੋਈ ਔਕਾਤ ਨਹੀਂ ਹੁੰਦੀ
ਗੁਲਾਮਾਂ ਦੀ ਕੋਈ ਹਸਤੀ ਨਹੀਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਭ ਦੀ ਜਾਣਕਾਰੀ ਦੇਣ ਲਈ ਔਰ ਆਪਣੇ ਵਿਚਾਰ ਦੇਣ ਲਈ। ਇੱਥੇ ਲੈਣੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।